ए फाड़ लिया जी ये बंदा। तुम किसके साथ आए? तुम इधर क्या करने आए हैं? तेरा ही काम है क्या? दोस्तों के साथ आया हुआ था। अस्सलाम वालेकुम, वेलकम टू द राणा फैमिली व्लॉग जी। उम्मीद है तुम सारे भैन भरा खैरियत दे नाल होवोगे। ਤੇ ਮੇਰੀ ਗੱਲ ਸੁਣੋ, ਮੈਂ ਜਾ ਕੇ ਨਾ ਇਚਰੇ ਤੇ ਦਹੀਂ ਲੈ ਕੇ ਆਓ ਤੇ ਉਸ ਤੋਂ ਬਾਅਦ ਐਨੀ ਬਾਬਾ ਕੋ ਸਾਥ ਇਹ ਕੈਮਰਾ ਔਨ ਹੁੰਦਿਆਂ ਤੈਨੂੰ ਕੰਮ ਕਿਉਂ ਯਾਦ ਆਉਂਦੇ? ਮੈਨੂੰ ਯਾਦ ਆਉਂਦੇ ਨੇ। ਐਨੀ ਬਾਬਾ ਕੋ ਲੈ ਕੇ ਕਰੀਮ ਲੌਕ ਜਾਓ ਔਰ ਇਧਰ ਕੈਮਰਾਮੈਨ ਦੇਣਾ ਇੱਧਰ ਦੋ ਤੇ ਸਹੀ ਕੁਛ ਨਹੀਂ ਕਰਦੀ ਤੁਹਾਡੇ ਕੈਮਰੇ ਨੂੰ। ਘੁੰਮੋ, ਐ ਬਾਜ਼ੂ ਉਠਾਓ ਇਹ ਵੇਖੋ ਜੀ। ਇਹ ਮੈਨੂੰ ਪਤਾ ਸੀ ਤੂੰ ਇਹੀ ਕਰਨਾ। ਇਹ ਚਾਵਾਈਆਂ ਹੁੰਦੀਆਂ ਪਈਆਂ ਨੇ, ਇਹ ਪਿਛਲੇ 2 ਸਾਲ ਤੋਂ ਪਿੱਟ ਮਰ ਗਈਆਂ ਕਿ ਜਾ ਕੇ ਇਹਨੂੰ ਸਿਲਾਈ ਲਗਵਾ ਲਓ, ਲੇਕਿਨ ਨਹੀਂ। ਜਿਸ ਦਿਨ ਰਾਣਾ ਫਕੀਰਾਂ ਦੇ ਹਾਲ ਰਹਿਣਾ ਹੈ, ਬਸ। ਜਿਸ ਦਿਨ ਰਾਣਾ ਲੰਡੇ ਚਲਾ ਗਿਆ ਹਾਂ, ਡੰਡੇ ਚਲਾ ਉਸ ਦਿਨ ਚਲਾ ਹੀ ਨਾ ਜਾਵੇ ਰਾਣਾ। ਚੰਗਾ ਜਿਹਾ ਇੱਕ ਦਾਣਾ ਲੱਭ ਕੇ ਲਿਆਣਾ ਨਗੀਨਾ। ਅੱਲਾ ਮਾਫ ਕਰੇ, ਉਹ ਜਿਹੜਾ ਬਾਬਾ ਮਰ ਗਿਆ ਸੀ ਨਾ, ਉਹਦੀ ਉਹ ਜੈਕਟ ਲਿਆ ਕੇ ਜਦੋਂ ਧੋਤੀ ਸੀ ਤੇ 5 ਸਾਲ ਚੱਲੀ ਸੀ, ਸਮਝ ਆਈ? ਤੇ ਹੁਣ ਕਿਹੜਾ ਨਵਾਂ ਬਾਬਾ ਗੋਰਿਆਂ ਦਾ ਮਰਿਆ ਵੇ ਜਿਹੜੀ ਜੈਕਟ ਤੁਹਾਨੂੰ ਪਸੰਦ ਆਏਗੀ? ਨਹੀਂ, ਉਹਦੇ ਇੰਤਜ਼ਾਰ ਕਰਨ ਡਿਆ ਹੈ। ਮਰਨ ਦਾ ਇਹ ਜਿਹੜਾ ਜੋ ਬਾਈਡਨ ਜਾਂ ਜਿਹੜਾ ਦੂਜਾ ਬਣਿਆ ਕੀ ਉਹਦਾ ਨਾਮ? ਮੈਕਡੋਨਲਡ। ਕੀ ਨਾਂ ਹੈ? ਕੀ ਨਾਂ ਸਦਰ ਦਾ? ਮੈਕਡੋਨਲਡ। ਡੋਨਲਡ ਟਰੰਪ। ਅੱਛਾ, ਮੈਨੂੰ ਡੋਨਲਡ ਟਰੰਪ ਯਾਦ ਨਹੀਂ ਹੈ। ਮੈਕਡੋਨਲਡ। ਹਾਂਜੀ, ਕਿਉਂਕਿ ਇੱਥੇ ਨਵੀਂ ਜੈਕਟ ਵੀ ਲਓ ਤੇ 10-15 ਹਜ਼ਾਰ ਦੀ ਜੈਕਟ ਦੱਸਦੇ ਪਏ ਨੇ ਹੁਣ। ਹਾਂਜੀ, ਜਿਹੜੀ ਅੱਛੀ ਜ਼ਰਾ ਥੋੜੀ ਅੱਛੇ ਕੁਆਲਿਟੀ ਦੀ ਹੈ। ਵਰਨਾ ਦੇ ਜੈਕਟ ਆਂਦੇ ਇੱਕ ਧੋ ਪੈਂਦਾ ਤੇ ਫਰਕ ਤੇ ਲੰਡੇ ਦੀ ਜੈਕਟ 4 ਦਿਨ ਕੱਢ ਜਾਂਦੀ। ਕਰ ਦੋ ਸ਼ਿਦਾ ਸਾਹਿਬ, ਅੱਲਾ ਦਾ ਵਾਸਤਾ ਜੇ ਲਿਲੋ ਜੈਕਟ ਲੈ ਲੈਨੇ। ਸਬਰ ਕਰ ਜੇ ਥੋੜਾ ਦਿਨ, ਸਭ ਕੁਝ ਰਾਣਾ ਲਏਗਾ, ਹਰ ਸ਼ੈ ਲਏਗਾ, ਟੈਨਸ਼ਨ ਨਹੀਂ ਲੈਣੀ। ਇੰਨੀ ਸ਼ਰਮ ਆਂਦੀ, ਕੱਲ ਸਾਰੇ ਕਹਿੰਦੇ ਪਏ ਸਨ ਉਹ ਤੇਰੇ ਬੰਦੇ ਦੀ ਜੈਕਟ ਵੇਖ। ਚਲੋ ਸਾਰੇ ਕੰਜੇ ਪਿੱਛੇ ਬੰਦੇ ਦੀ ਜੈਕਟ ਵੇਖੋ ਨਾ, ਕੋ ਬੰਦੇ ਨੂੰ ਲੈ ਜਾਓ। ਲੈ ਦੋ, ਮੈਂ ਵਕੀਲ ਨਹੀਂ ਆ ਨਾ, ਮੈਨੂੰ ਲੈ ਜਾ, ਮੈਨੂੰ ਖਰਾਇਤ ਪਾਉਂਦੇ ਰਹਿਣ ਸਾਰੇ, ਹੈ ਨਾ? ਮੈਂ ਮੰਗਦੀ ਯਾਰ ਜਿਹਨੂੰ ਮਸਲਾ ਉਹ ਲੈ ਦੇਵੇ। ਮੈਨੂੰ ਕੋਈ ਮਸਲਾ ਨਹੀਂ, ਮੈਂ ਪਾ ਕੇ ਫਿਰਨਾ ਪਿਆ। ਮੈਂ ਨਹੀਂ ਨਾ ਤੁਹਾਡੇ ਨਾਲ ਫਿਰ ਸਕਦੀ ਇਸ ਤਰ੍ਹਾਂ, ਮੈਨੂੰ ਸ਼ਰਮ ਆਉਂਦੀ। ਬੜੀ ਸ਼ਰਮ ਆਉਂਦੀ ਤੈਨੂੰ। ਹਾਂ, ਬੰਦਾ ਪੁਰਾਣੇ ਕੱਪੜੇ ਵੀ ਪਾਉਂਦਾ ਨਾ, ਸਵਾਰ ਕੇ ਪਾਉਂਦਾ ਵੇ, ਸਮਝ ਆਈ? ਤੇ ਸਵਾਰ ਕੇ ਪਾਏ ਨੇ। ਹਾਂ, ਇਹ ਹੁਣ ਸਲਾਈ ਹੋਣੀ ਜੋਕੀ ਮਸ਼ੀਨ ਤੋਂ, ਮੈਨੂੰ ਬੰਦਾ ਨਹੀਂ ਲੱਭਦਾ ਪਿਆ। ਉਹ ਮਰ ਗਿਆ ਦੁਨੀਆ ਤੇ ਹੈਗਾ ਹੀ ਕੋਈ। ਚਲੋ ਉੱਠੋ, ਜਾਣਾ ਤੋਂ। ਉੱਥੋਂ ਕੀ ਲੈਣਾ ਤੂੰ? ਕਿਹੜੀਆਂ ਚੀਜ਼ਾਂ? ਚਲੋ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੇਸਟ ਕਰਨ ਲਈ, ਤਾਂ ਠੰਡ ਬਹੁਤ ਹੈਗੀ। ਰਾਣੇ ਨੂੰ ਠੰਡ ਲੱਗਦੀ ਪਈ। ਇਹ ਕੰਮ ਕਿੰਨੇ ਕਰਨੇ ਨੇ? ਕਿਹੜੇ ਕੰਮ? ਮੇਰੇ ਇਹ ਕੱਲ ਦਾ ਵਲੌਗ ਮੈਂ ਸਟਾਰਟ ਕੀਤਾ, ਤੂੰ ਕੱਲ ਦੀ ਗਾਜਰਾਂ ਬਣਾਉਣ ਦੀ। ਹਾਂ, ਮੈਂ ਕੱਲ ਦੀ ਬਣਾ ਰਹੀ ਹਾਂ। ਮੈਂ ਤੇਰੇ ਸਦਕੇ ਨਾ ਜਾਵਾਂ, ਖਾਣ ਲੱਗਿਆ ਠੂਸਣ ਲੱਗਿਆ, ਪਿਓ ਬੱਚੇ ਮਿੰਟ ਲਾਉਂਦੇ ਹੋ। ਮੈਂ ਤਾਂ ਪਿਓ ਬੱਚੇ ਘੱਟ, ਬੱਚੇ ਤੇ ਮਾਂ। ਪਿਓ ਤੇ ਬੜਾ ਮਜ਼ਲੂਮ ਮਾਂ ਹਵਾ। ਜ਼ਰਾ ਜਿਹਾ ਮੈਂ ਚੱਖਿਆ ਪਿਛਲੀ ਵਾਰੀ ਤੇ ਤੁਸੀਂ ਸ਼ੁਰੂ ਹੋ ਗਏ ਕਿ ਕਿ ਨਾ ਮੈਂ ਉਹ ਪਾਣੀ ਵਾਲੀ ਕੀਵ ਹੁੰਦੀ ਹੈ ਨਾ, ਮੂੰਹ ਚ ਲਾ ਕੇ ਨਾ ਤੇ ਸਾਰਾ ਗਮ ਛੋੜ ਦੇਣਾ। ਚਲੋ ਛੇਤੀ ਗੋ। ਗੋ ਕਮਿੰਗ। ओके गाइस, कमिंग विद मी क्रीम ब्लॉक मार्केट लेने के लिए। में भी जाएंगे लंडे भी जाएंगे, टेंशन ना लो। लंडा बहुत महंगा हो गया बीबी, जिमें जिमें ठंड ਵੱਧਦੀ ਪਈ ਲੰਡਾ ਹੋਰ ਮਹਿੰਗਾ ਹੋਈ ਜਾ ਰਿਹਾ। ਇਹ ਤੇ ਗੱਲ ਤੁਹਾਡੀ ਸਹੀ ਹੈ। ਹਾਂ ਜੀ, ਸਾਡੇ ਇੱਥੇ ਪ੍ਰੋਬਲਮ ਹੀ ਸਾਡੀ ਕੌਮ ਦੀ ਹੈ ਵੇ। ਜਿਹੜੀ ਚੀਜ਼ ਦੀ ਲੋੜ ਹੁੰਦੀ ਨਾ ਜਿਸ ਮੌਸਮ ਦੇ ਹਿਸਾਬ ਨਾਲ, ਉਹ ਸਮਾਨਾਂ ਤੇ ਚਲੀ ਜਾਂਦੀ। ਇਸ ਤਰ੍ਹਾਂ ਹੀ ਮੇਰਾ ਮਫਲਰ ਦੇ ਦਿਓ। ਮਫਲਰ ਉਹ ਪਿਆ ਹੋਵੇ ਨਾ ਅੰਦਰ। ਓਕੇ, ਰਾਣੇ ਨੂੰ ਠੰਡ ਬਹੁਤ ਲੱਗਦੀ ਹੈ ਭਾਜੀ। क्रीम मार्केट आ गए हैं, ठंड भी बहुत है। उत्तों 25 दिसंबर की तैयारी हो रही है। इतों तो फट्टे चुकाते सी इन्होंने। लाहौर की क्रीम मार्केट है, क्रीम मार्केट। ਇੱਥੇ ਸਾਰੇ ਬ੍ਰਾਂਡ ਹੈਗੇ ਆ ਜੀ, ਬ੍ਰਾਂਡ ਵੀ ਹੈਗੇ ਆ, ਆਊਟਲੈਟ ਵੀ ਹੈਗੇ ਆ, ਉਹਨਾਂ ਦੇ ਬ੍ਰਾਂਡਾਂ ਦੇ ਬੈਲਟਾਂ, ਕੱਪੜੇ, ਜੁੱਤੀਆਂ, ਹਰ ਸ਼ੈ ਲੱਭਦੀ ਹੈ ਭਾਈ ਜੀ। ਬਹੁਤ ਵੱਡੀ ਮਾਰਕੀਟ ਹੈ, ਰਸ਼ ਬਹੁਤ ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ। ਲੋ ਜੀ, ਲਾਹੌਰ ਦੀ ਕਰੀਮ ਮਾਰਕੀਟ, ਕਰੀਮ ਬਲੌਕ, ਜੈਕਟਾਂ, ਲੰਡੇ ਦੇ ਕੋਟ, लंडास। हाँ, क्या ये जेंट्स हैं, लेडीज तो नहीं? ये कितने का दे रहे हैं? कितने का है यार? प्राइस बताओ। 2500।
ਅੱਲਾ ਐਲਡੀ ਦਾ ਕੋਟ 2500। ਤੋ ਜੀ ਅੱਗ ਲੱਗੀ ਪਈ ਠੰਡ ਦੀ ਵਜ੍ਹਾ ਤੋਂ ਇੱਥੇ, ਤੇ ਯਾਨੀ 1000 ਵਾਲੀ ਚੀਜ਼ 2000 ਦੀ ਉੱਤੋਂ 25 ਦਸੰਬਰ ਦੀ ਵਜ੍ਹਾ ਤੋਂ ਰਸ਼ ਬਹੁਤ ਜ਼ਿਆਦਾ ਹੈਗਾ। 25 ਦਸੰਬਰ ਵੀ ਆ ਗਈ ਹੈ, ਕ੍ਰਿਸਮਸ ਉਹਦੀ ਵਜ੍ਹਾ ਤੋਂ ਵੀ ਬਹੁਤ ਰਸ਼ ਹੈ ਔਰ ਚੀਜ਼ਾਂ ਮਹਿੰਗੀਆਂ ਦੇ ਰਹੇ ਨੇ ਕਿ ਇਹ ਕ੍ਰਿਸਮਸ ਦੀ ਤਿਆਰੀ ਹੈ 25 ਦਸੰਬਰ। ਸਾਰੇ ਬ੍ਰਾਂਡਾਂ ਦੇ ਆਊਟਲੈਟ ਲੱਗੇ ਹੈ। हाँ ये कंट्री मॉल है जी। इंजन में इधर मुझे तो नहीं पसंद आती इनकी चीज़ें यार। तुम इधर क्या करने आए हैं? तेरा ही काम है क्या? दोस्तों के साथ आया हुआ था, ए फाड़ लिया जी ये बंदा। तुम किसके साथ आए हो? हाँ जी, क्या हाल है? और सब खैरियत? अस्सलाम वालेकुम। क्या इधर हो रहा है? अच्छा चलो करो शॉपिंग। ये लगी हुई हैं जी जैकेट्स। ये क्या प्राइस है? वो 14,000। 70% ऑफ। इन्ना स्टोरां ते आके ना सिर्फ तुसी देख के इंजॉय कर सकते जे हैं। मेरे वर्गा बंदा जिहड़ा, मैं अपनी गल करन दिया, मतलब मेरे वर्गे जिहड़े हैगे ना, बाकी खरीदण वाले तो खरीदण भी देन। इत्थे बंदा सिर्फ वेख ही सकदा जे, तुहानूं मैं विखाता। खरीदना तो बहुत मुश्किल है। ये हाईनेक पसंद आई तो 2300 रुपया फाइनल। वो ग्रे वाली दिखाना, वही ग्रे वाली दिखाना इनको। कौन सी? वो जो ग्रे लगी हुई है जैकेट, ये वाली। हाँ मैंने लंडे से लेके पहनी भी है अभी, देखना। ये कितने की है? वो वाली जैकेट वो 6,500 रुपये की, 6,000 रुपये की मिलेगी। इसके देना लो जी, ये जी सामने जैकेट लगी है, अब बेटी मेरी ने पाई है। बेटे मेरे ने उनके वास्ते लियांदी सी 800 रुपये की। इत्थे लगी हुई है 6,500 की फाइनल, और सेम कलर है, सेम स्टफ है। ये भी 50% सेल लगी है जी, 50% लगी हुई है। स्टफ़ सेम है जो पीछे 4,000 रुपये में मिल रहा था, यहाँ पर 3,500 का। काफ़ी वैरायटी लगी, जेंट्स काफ़ी वैरायटी। ये कलर अच्छा है। तो जी जैकटा भी लगी हैं जनाब। कितने कितने की लगी हुई है? 6,995। बहुत सारी वैरायटी है, बहुत ज़्यादा वैरायटी है भाई। जैकटें जी इधर लगी हुई हैं न्यू अराइवल पे, बहुत सारी वैरायटी है जैकटों की। ये वाली 7,000 की हैं सारी। ये वाली अच्छी है जैकेट, जो मुझे अच्छे लगे हैं ना कलर, ये और ये, और बाकी ब्राउन भी चंगे हैं। ब्रांड दे के सड़क से टुरन दिया ब्रांड, टुर के तुहाडे कोल आप आएगा ब्रांड। और जिन्होंने नहीं पता उन्होंने दस दईए, इत्थे हर चीज़ ब्रांड नहीं, इत्थे लंडा भी हुंदा जे मिक्स, यानी ये जेह्ड़े बाहर फिर रहे होंदे ने या रेहड़ियां दे उत्ते, तो ऐ ना समझो कि नवीं चीज़ां ने, लंडा भी हुंदा। इधर पठान फिर रहे होते हैं ना, वो लंडा उठा के फिर रहे होते हैं बहुत सारे। तो बहुत सारे, अगर किसी बहन भाई को नहीं इस चीज़ का पता, अगर किसी भैन भरा नहीं पता, जैसे ये लंडा है, ये सारा, ये सब लंडा है। ये ड्राई क्लीन लंडा होता है जनाब, ड्राई क्लीन लंडा। कि हम ब्रांड पे नहीं जाते। तो मैं रेट आपके लिए नहीं लगाया। नहीं, हम ब्रांड पे नहीं जाते, हम इधर ही आते हैं। मैं यहाँ से ये शर्टें भी आपसे ये लेके गया हूँ, ये 2 शर्टें लेके गया हूँ, ट्राउज़र लेके गया हूँ। अभी मैं जैकेट के लिए भी इधर आया हूँ, तो लेकिन आप रेट बहुत ज़्यादा, 4.5 का कर लो फाइनल तो। हाँ 4.5 नहीं, ठीक, मेहरबानी आपकी। आपके लिए 5 आई लव यू, आई लव यू। मैं आपको आई लव यू बोल सकता हूँ। ये साइज़ लार्ज है? इस साइज वैसे किसका चाहिए? साइज ऐसे ही बस 4.5 में करो यार। नहीं करो यार, मैं आपका, मैं बिलीव करें कि मैं आपका रेगुलर कस्टमर हूँ। मैं 2 दफ़ा ट्राउज़र लेके गया हूँ, पहले ट्राउज़र लेके गया हूँ, फिर ये शर्ट्स लेके गया हूँ, तीसरी दफ़ा आया हूँ, इसलिए मैंने सर तीसरी दफ़ा आया हूँ। तो 4.5 करो यार बस। नहीं यार इस तरह नहीं करो,
आप व्लॉग में आ रहे हो, आप लोगों की दुआएं लेंगे, मुझे सस्ता करेंगे, मेरे यूट्यूब चैनल पे आ रहे हो आप, ठीक है। इंशाल्लाह रेट में हाँ नहीं रेट मुनासिब, बस मैंने आपको बता दी, मेरी पॉकेट इतनी, रेगुलर कस्टमर मेरी पॉकेट इतनी है भाई, मेरी पॉकेट इतनी है अभी। पॉकेट के, लेकिन हाँ। हमारी भी कम से कम प्रॉफिट होना चाहिए, कम से नहीं वो ठीक है, वो सही है आपकी बात। ये स्वेटर भी लेके जाने हैं बच्चों के लिए, पैसे तो वो 3 वही चीज़ है, वही चीज़ है, सेम टू सेम वही चीज़ है। वो 4000। आपको 35 में मिल जाएगा फाइनल, ये 27 में और वो 35 में। अच्छा वो दिखाएंगे इधर कोई स्टाफ यार, इससे सर्दी रुकेगी भी कि नहीं, है तो बहुत सॉफ्ट। इधर आ जाओ, आगे आ जाओ। फाइनल है ये, चलें ठीक है। वजन ये कितने? ये 42 में फाइनल मिल जाएगी सर, चेक 42 में। आपकी शॉप का नाम? हाँ GM गारमेंट्स, ये इनकी शॉप है जी, काफ़ी अच्छी वैरायटी लगी हुई है इनके पास। ओए होए ये खुशबू किस चीज़ की है? अरे गाजरों का हलवा, आय हाय हाय, आय हाय हाय हाय, नी रानी की करछड़ी की करछड़ी, ये क्या कर दिया गाजरों का हलवा। गाजरों के ओए होए हलवे होए। खप रही हूँ, ओए होए गैस होए है होए। नहीं, ओए होए 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 खप रही हूँ। यार गैस ਤੇ ਪਤਾ ਨਹੀਂ ਕੋਈ ਦੀਵਾ ਹੀ ਬਲਦਾ ਪਿਆ, ਖਾਦੀ ਮੁੱਕ ਗਈ ਯਾਰ। ਅਖੀਰ ਹੋ ਗਈ, ਲੇਕਿਨ ਟਾਈਮ ਵੇਖ ਨਾ ਆ ਰਹੀ ਹੈ ਤੇ ਸ਼ੁਕਰੀਆ ਅਦਾ ਕਰ ਗੈਸ ਸੁਬਾਹ ਵਾਲੇ। ਦੀ ਕਿੱਥੇ ਆ ਰਹੀ ਹੈ? ਉਹਨਾਂ का- ਸਾਡੀ सिलेंडर पे ही बनाई है। किसी ने ना कमेंट किया चलो। मतलब कि आप ट्यूशन के बच्चों को ना हीट लगा के दें, इधर हांडी पकाने के लिए गैस ਹੀਟਰ ਅਸੀਂ ਕਿੱਥੇ ਲਾ ਦਈਏ ਜੀ, ਦੱਸੋ ਮੈਨੂੰ। ਤੁਸੀਂ ਸਾਡਾ YouTube ਚੈਨਲ ਦੇ ਉੱਤੇ 1 ਲੱਖ ਵਿਊ ਦਿਓ ਨਾ, ਮੈਂ ਗੈਸ ਦੇ ਸਿਲੰਡਰ ਭਰਵਾ ਕੇ ਬੱਚਿਆਂ ਨੂੰ ਹੀਟਰ ਲਾ ਕੇ ਕਸਮੇ, ਮੇਰਾ ਵੀ ਦਿਲ ਕਰਦਾ ਮੈਂ ਹੀਟਰ ਸੇਕਾਂ, ਮੈਨੂੰ ਬਹੁਤ ਸਕੂਨ ਮਿਲੇਗਾ, ਠੀਕ ਹੈ। ਤੇ ਇੱਥੇ ਨਾ ਗੈਸ ਦੇ ਬਿੱਲ ਅਫੋਰਡ ਹੁੰਦੇ ਨੇ, ਗੈਸ ਆਉਂਦੀ ਕੋਈ ਨਹੀਂ ਤੇ ਬਿੱਲ 10-10 ਹਜ਼ਾਰ 8-8 ਹਜ਼ਾਰ, ਤੇ ਬਿਜਲੀ ਦਾ ਜੇ ਹੀਟਰ ਚਲਾਈਏ ਤੇ ਅਸੀਂ ਤਾਂ ਮਕਾਨ ਵੇਚ ਕੇ ਫਿਰ ਬਿਜਲੀ ਵਾਲਿਆਂ ਨੂੰ ਦੇ ਦਾਂਗੇ। ਅਸੀਂ ਤੇ ਡਰਦੇ ਮਾਰੇ गीजर भी नहीं लगवाया। ਅੱਲਾ ਮਾਫ ਕਰੇ, ਇੱਥੇ ਤੇ ਇੰਨੀ ਮਹਿੰਗੀ ਹੈ ਬਿਜਲੀ ਗੈਸ, ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਯਾਰ। ਲੇਕਿਨ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹ ਤਾਂ ਸੋਚ ਸਕਦੇ ਨੇ, ਜਿਹੜੇ ਬਾਹਰ ਬੈਠੇ ਨੇ ਨਾ ਉਹਨਾਂ ਨੂੰ ਲੱਗਦਾ ਕਿ ਇੱਥੇ ਸ਼ਾਇਦ ਸਸਤਾ ਵੀ, ਲੇਕਿਨ ਇੰਗਲੈਂਡ ਨਾਲੋਂ ਮਹਿੰਗੀ ਹੈ ਇੱਥੇ ਗੈਸ, ਕੈਨੇਡਾ ਨਾਲੋਂ। ਇਸ ਤਰ੍ਹਾਂ ਹੀ ਹੈ ਬਸ। ਹੁਣ ਮੈਂ ਰੱਖਣ ਲੱਗੀ ਹਾਂ ਸਿਲੰਡਰ ਤੇ ਸੁਕਾਵਾਂ ਤੇ ਇਹਦੇ ਵਿੱਚ ਚਲੋ ਮੈਨੂੰ ਥੋੜੇ ਚਾਵਲ ਦੇ ਦੇ, ਮੈਂ ਜਾਣਾ ਯਾਰ। ਉਹ ਦੇਸੀ ਘਿਓ ਪਾਵਾਂ। ਇੱਕ ਐਮਰਜੈਂਸੀ ਐਕਟੀਵਿਟੀ ਆ ਗਈ ਹੈ, ਉਹ ਡਾਊਨ ਹੋਈ ਸਾਈਡ, ਅੱਛਾ ਮੈਂ ਦੇ ਉੱਥੇ ਜਾਣਾ। ਕਿੰਨੇ ਪਾਦਾ ਚਾਵਾਂ? ਕਿਹੜੀ ਪਲੇਟ ਇਹਦੇ ਵਿੱਚ ਪਾ ਦੇ? ਲੋ ਜੀ ਸਾਡੀ ਵੀ ਜੌਬ ਇਹੋ ਜੀ ਹੈ, ਕੋਈ ਪਤਾ ਨਹੀਂ 24/7, ਅੱਧੀ ਰਾਤ ਨੂੰ ਕੋਈ ਮਸਲਾ ਆ ਜਾਏ ਤਾਂ ਫਿਰ ਜਾਣਾ ਪੈਂਦਾ, ਸਰਦੀ ਹੋਵੇ ਮੀਂਹ ਹੋਵੇ ਹਨੇਰੀ ਹੋਵੇ, ਜਾਣਾ ਪੈਂਦਾ ਭਾਈ, ਪਾਪੀ ਪੇਟ ਦੀ ਖਾਤਰ, ਲਓ। ਬੱਚਿਆਂ ਦੀ ਰੋਜ਼ੀ ਰੋਟੀ ਲਈ ਬੜਾ ਕੁਝ ਕਰਨਾ ਪੈਂਦਾ ਹੈ। ਪਿਓ ਜਿਹੜਾ ਨਾ ਬੜੀ ਮਿਹਨਤ ਕਰਦਾ ਹੁੰਦਾ ਹੈ, ਤੇ ਮਾਂ ਦੇ ਪੈਰਾਂ ਥੱਲੇ ਜੰਨਤ ਹੈ ਨਾ, ਤੇ ਅੱਬੇ ਦੇ ਪੈਰਾਂ ਥੱਲੇ ਵੀ ਦੌਲਤ ਹੁੰਦੀ, ਦੌਲਤ ਇੰਨੇ ਚਾਵਲ ਬਹੁਤ ਨੇ। मैंने कहा पापा आप सारे कैसे क्यों? ਓਏ ਹੋਏ ਚੌਲ ਪਾ ਦੋ ਤੇ ਇਹ ਕਿ ਅੱਛਾ ਚਾਵਲ ਬਚੇ ਕੁਛ ਮਾਂ ਪਿਓ ਹੀ ਖਾਂਦੇ ਨੇ, नहीं नहीं मम्मा ने अपना ही सेटअप कर दिया। ਮੰਮਾ ਜਾਂ ਮੈਂ ਹੀ ਖਾਂਦੇ ਆ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੇ ਚਾਹ। ਬੱਚੇ ਹੁੰਦੇ ਨੇ ਅਸੀਂ ਦੋਨੋਂ ਹੀ ਖਾ ਰਹੇ ਹਾਂ। मैं भी खा लेती हूँ असगर का। ਇਹ ਤਾਂ ਮੈਨੂੰ ਅੰਡਾ ਲੱਗਦਾ ਪਿਆ ਹੈਗਾ, ਆਲੂ ਹੈ। ਛੋਟੇ ਆਲੂ ਨੇ ਨਾ, ਅੱਛਾ ਸਾਬਤ ਆਲੂ ਹੀ ਪਾ तो मैं खाती हूँ। ਮੁੰਨੀ ਮੁੰਨੀ ਬਸ ਯਾਰ ਇੱਕ ਹੀ ਬੜਾ ਸੀ ਆਲੂ, ਇੱਕ ਹੀ ਖਾਣਾ, ਬਸ ਠੀਕ। ਮੁੰਨੀ ਮੁੰਨੀ ਲੋ ਜੀ ਰੋਟੀ ਖਾ ਕੇ ਤੇ ਹੁਣ ਰਾਣਾ ਚੱਲਾ ਜੇ ਕੰਮ ਦੇ ਉੱਤੇ, ਫੇਰ ਵਾਪਸ। ਇਹ ਰੋਟੀ ਆਏ ਸੀ ਖਾਣ ਲਈ, ਇਹ ਆਏ ਸੀ ਤੇ ਹੁਣ ਰਾਣਾ ਚੱਲਿਆ ਫੇਰ ਆਪਣੇ ਕੰਮ ਤੇ ਵਾਪਸ। ਇਹ ਆ ਗਈ ਗੱਡੀ, ਇਹ ਜਾ ਰਿਹਾ ਰਾਣਾ। ਸਲਾਮ ਅਲੈਕੁਮ, ਕੀ ਹਾਲ? और ਜ਼ਹੀਰ ਸਾਹਿਬ ਚਲੋ ਫੋਟੋ ਵਿਖਾਣਾ ਤੁਹਾਡੀ ਵਿੱਚ। ਮੇਰੀ ਫੋਟੋ ਅੱਛਾ ਨਹੀਂ ਆ ਰਹੀ। ਇਹ ਆਪਣੇ ਜੀ ਜ਼ਹੀਰ ਸਾਹਿਬ ਹੈਗੇ ਨੇ, ਪਿਆਰੇ ਪਿਆਰੇ ਭਾਈਜਾਨ। ਲੋ ਜੀ ਲਾਹੌਰ ਮੇਨ ਮਾਰਕੀਟ ਆ ਗਏ ਜੇ ਜਨਾਬੇ ਬਨ। ਜ਼ਹੀਰ ਸਾਹਿਬ ਜੀ ਜੀ 7ਵੀਂ ਮੰਜ਼ਲ ਤੇ ਲੱਤ ਹੋ ਜਣੀ ਦੂਰੀ, ਇਹਨਾਂ ਬੇਸਮੈਂਟਾਂ ਤੋਂ ਉੱਤੇ ਮੈਂ ਜਾਣਾ, ਹੋਏ ਹੋਏ ਕੱਲਾ ਉੱਤੋਂ ਯਾਰ ਹਨੇਰਾ ਘੁੱਪ ਘੇਰਾ, ਮੈਨੂੰ ਤਾਂ ਡਰ ਵੀ ਬੜਾ ਲੱਗਦਾ ਯਾਰ। ਅੱਛਾ
ਗਾਇਜ਼ ਅਸੀਂ ਹੁਣ ਚੱਲੇ ਆ ਕੋਈ 6ਵੀਂ 7ਵੀਂ ਮੰਜ਼ਿਲ ਤੇ ਭੂਤ ਬੰਗਲਾ ਹੀ ਜੇ ਤੇ ਮੇਰੇ ਨਾਲ ਹੀ ਰਹਿਣਾ ਯਾਰ, ਮੈਨੂੰ ਨਾ ਲੱਗਦਾ ਡਰ। ਆਹ ਹਾਲ ਇੱਥੇ ਆ, ਵੇਖ ਲਓ ਪਾਨ ਦੀਆਂ ਥੁੱਕਾਂ, ਕੋਈ ਹਾਲ ਹੈ ਯਾਰ, ਪਾਨ ਖਾ ਖਾ ਕੇ ਥੁੱਕਾਂ ਇੰਨੀ ਸੁੱਟੀ ਜਾਂਦੇ ਨੇ। ਦੇਖ ਲਓ ਜੀ ਗੰਦਗੀ, ਪਾਨ ਦੀਆਂ ਥੁੱਕਾਂ, ਇਹ ਹਾਲ ਹੈ ਸਾਡੀ ਕੌਮ ਦਾ। ਲੋ ਜੀ ਆ ਗਏ ਜੇ ਉੱਤੇ ਭਾਜੀ। ਇੱਥੇ ਕੱਪੜੇ ਰੰਗ ਹੁੰਦੇ ਜੇ ਓਰੀਗਾ, ਇਹ ਦੇਖੋ ਇਹ ਸਾਰੀ ਕੱਪੜਿਆਂ ਦੀ ਮਾਰਕੀਟ ਹੈ। ਲੇਡੀਜ਼ ਨਾ ਥੱਲੇ ਇਸ ਟਾਈਮ ਤੱਕ ਇਹ ਰੰਗਾਈ ਦਾ ਕੰਮ ਕਰਨ ਦੇ ਨੇ, ਕੱਪੜੇ ਰੰਗਣ ਦਾ। ਜੀ ਨੌਕਰੀ ਹੁੰਦੀ ਹੈ ਤੇ ਅਸੀਂ ਚੱਲੇ ਹੁਣ ਫੇਰ ਵਾਪਸ, ਕਿਉਂਕਿ ਸਮਾਨ ਜਿਹੜਾ ਇਹਨਾਂ ਨਾਲ ਲੈ ਕੇ ਆਏ ਸੀ ਉਹ ਲੱਗਣਾ ਦੂਸਰਾ ਹੈ ਤੇ ਆ ਦੂਸਰਾ ਗਿਆ, ਕਿਉਂਕਿ ਆਇਡੈਂਟੀਫਾਈ ਨਹੀਂ ਹੁੰਦਾ ਉੱਥੇ ਬੈਠੇ ਆ। ਹੁਣ ਫਿਰ 6 ਮੰਜ਼ਲਾਂ ਉਤਰ ਕੇ ਥੱਲੇ ਜਾਓ, ਫਿਰ ਉੱਥੋਂ ਜਾ ਕੇ ਠੋਕਰ ਤੋਂ ਸਮਾਨ ਚੁੱਕੋ, ਫਿਰ ਵਾਪਸ ਆਓ ਤੇ ਫਿਰ ਲਾਓ। ਉੱਥੋਂ ਸਮਾਨ ਚੁੱਕ ਕੇ ਤੇ ਫਿਰ ਵਾਪਸ ਆਣਾ ਤੇ ਤੁਸੀਂ ਉਤਲੇ ਫਲੋਰ ਤੇ ਆ ਜਾਓ ਜ਼ਰਾ B1 ਦੇ। ਆ ਜਾਓ ਲੋ ਜੀ ਜ਼ਹੀਰ ਸਾਹਿਬ ਆ ਗਏ ਆ ਜੀ ਆਪਣੇ। ਯਾਰ ਹੁਣ ਬਹੁਤ ਲੰਬਾ ਸਫ਼ਰ ਕੱਟ ਕੇ ਤੇ ਫਿਰ ਆਣਾ ਪੈਣਾ। ਆ ਗਏ ਜ਼ਹੀਰ ਸਾਹਿਬ। ਲੋ ਜੀ ਆ ਵੇਖ ਲੋ ਜੀ, ਨਹਿਰ ਤੇ ਚੜ ਗਏ ਆ ਫਿਰ, ਤੇ ਨਹਿਰੀ ਕਨਾਲ फिरोजपुर रोड अंडरपास। अरे भाई क्या कर रहे हो भाई? लो जी राणा ते खजल खुआर हो रहे हैं, तुसी भी नाल खजल खुआर हो रहे हो। बरकत मार्केट आ गया जी लाहौर। ज़हीर साहब ने कहा जी इधरों जाना है, क्यों जी ज़हीर साहब? हाँ जी। ते असीं आन जान बस दुआ करोगे तो काम साडा छेती मुक जाए। टाइम की हो गया ज़हीर साहब? नौने पौ गए जे रात के। असी खुआर हो रहे हैं सड़कों के उत्ते। कलमा चौक आ गया जी, है मॉडल टाउन कलमा चौक अंडरपास। नेर घोपी होया पिया लाहौर दे विच ज़हीर साहब, की गल है ना? हाँ जी। की वजह हैगी? बस बत्ती बचा रहे ते बिल भेजी जा रहे हैं सारे, भेजी जा रहे वहां। वेलकम टू द पंजाब। हेलो लिबर्टी आ गया जी अंडरपास, है लिबर्टी अंडरपास। बहुत ही बड़ा लंबा चौड़ा ही बनाता है अंडरपास। इधरों भी रास्ता निकलता है, किधर जाता है? कैवलरी ग्राउंड। हेलो जी, क्या बात है जी, यूरोप बन गया है, यूरोप बन गया लाहौर। लो जी लिबर्टी आ गया जी, लिबर्टी गोल चक्कर, नेरे कुप घेरे हैं, जगमग करता शहर अंधेरों में डूब गया। है की हो गया ज़हीर साहब? लो जी एक बारी फिर। लो जी ज़हीर साहब तुसी गाने सुनो रोमांटिक, तो मैं आ रहा। लो जी एक दफ़ा फिर। ओए होए लत्तां रह गई, अज लत्तां रह गई, बहुत ही बुरा हाल हो गया यार। बहुत औखियां सीढ़ियां च उत्तों सनाटे जंगल बियाबान दे विच। राणा एक बारी फिर, पहले ही सही चीज़ आ जाती तो फेरा ना पैंदा। और सौखा काम नहीं है कसमिया सीढ़ियां चढ़ना, मेरे वर्गे बंदे नहीं। लत्त दर्द शुरू हो जाती है। दोबारा चढ़ाना पै गया ना, बड़ा मसला। मसा तरू के अपने आप उत्ते जाएगा। बहुत ही बुरी हालत है यार। हैं कहते नौकर की ते नखरा की। ये आखिरी मंजिल है, ये आ गया सामने। ओह ओह अल्लाह जी। लो जी मैं आ गया काम तो वापस। ते ए बन रहा जी गजरेले च पै रहा खोया। आया आया
आय हाय हाय, ये क्या बना दिया, ये क्या बना दिया, ये क्या कर रही हो, ये क्या कर रही हो, खोया पा रही हो, खोया। ओए होए होए, माशाल्लाह जी माशाल्लाह, माशाल्लाह आँखें, ये है खोया पाने का सही तरीका। ये किसने सिखाया तुम्हें? दसो दसो छेती आवाम को दसो। बिल्कुल किसी ने नहीं देखी। ਐ ਹੁਣੇ ਮੈਂ ਤੈਨੂੰ ਸਿਖਾਇਆ, ਕਿੱਡੀ ਵੈਸੇ ਤੂੰ ਜ਼ਾਲਮ ਔਰਤ, ਕਸਮ ਹੈ खुदा यार। अपनी तारीफा करानियां ने हैं। ये अभी अभी राणे ने इसको बताया कि इसको ना ऐसे डालो खोए को, आहो क्योंकि राती सर्दियों हुन राणा सौन लगे मेरे पट्ठे दबाएगा। ऐ देखो ना, हाँ खान दे 28 चस्के साल हो ने। गया पट्ठे कुट कुट के, ਹੁਣ ਮੈਂ ਪੱਠੇ आहो ਕੁੱਟ मैं जमदी बीमार आई सा है ना 28 साल हो गए ने। ਜਦੋਂ ਸੀ ਆਈ ਤੂੰ ਇੰਚੀ अल्लाह माफ ਐ करे। ਐ ਕੁੱਟ ਦਿਓ ਤੇ ਬਸ ਹੱਥ ਕਰ। ਕੁੱਟ ਦਿਓ, ਹੱਥ ਕੁੱਟ ਦਿਓ। ਐ ਹੁਣ ਵੇਖ ਐ ਐ कैसा ਜ਼ਬਰਦਸਤ ਲੱਗ ਰਿਹਾ। ਓਏ ਹੋਏ ਹੋਏ ਹੋਏ, ये क्या बन गया जी यार, ਰਾਣੇ ਛਾ ਗਏ ਯਾਰ, ਕੀ ਦਿਮਾਗ ਹੈ, ਕੀ ਟੈਕਨੋਲੋਜੀ ਕੱਢੀ। ਐ ਹੋ ਜਾਂਦਾ ਸਖਤ, खुद ही को कर बुलंद इतना। ਇਹ ਖੋਇਆ ਹੋ ਜਾਂਦਾ ਸਖਤ। ਤੇ ਐ ਨਾ ਤੁਸੀਂ ਲੈ ਕੇ ਕੱਦੂਕਸ਼ ਗਾਜਰਾਂ ਕਰਨ ਵਾਲਾ ਜਿਹੜਾ ਹੁੰਦਾ, ਉਹਦੇ ਨਾਲ ਹੀ ਤੁਸੀਂ ਇਹ ਕੱਦੂਕਸ਼ ਗਾਜਰਾਂ ਖੈਰ ਨਹੀਂ मैं ਬੜੀ। ते इस तरह दे दो रखे ने, किते है वे ना एक ऐस शेप दा भी है, ਇਹ ਬਰੀਕ ਹੈਗਾ क्योंकि ਜਦੋਂ ਅਸੀਂ ਪੀਜ਼ਾ ਬਣਾਉਂਦੇ ਆ ਨਾ ਫਿਰ ਅਸੀਂ ਇਹਨੂੰ ਯੂਜ਼ ਕਰਦੇ ਚੀਜ਼ ਲਈ। ਓਕੇ, ਨਿੱਕੀਆਂ ਨਿੱਕੀਆਂ ਚੀਜ਼ਾਂ ਉੱਤੇ ਕੱਟ ਕੇ ਪਾਉਣ ਲਈ। ਹਾਂ ਚੀਜ਼ ਲਈ ਹਾਂ। ਮੈਂ ਜ਼ਿਆਦਾ ਚੀਜ਼ ਨਹੀਂ ਕਰਨੀ, ਮੈਂ ਇਸ ਤਰ੍ਹਾਂ ਫਿਰ ਪੀਜ਼ੇ ਦੇ ਉੱਤੇ ਕਰਕੇ ਨਹੀਂ ਨਾ ਸਪਰੈਡ। ਪੀਜ਼ਾ ਵੀ ਸਾਨੂੰ ਬਣਾਉਣਾ ਆਉਂਦਾ है। चलो चाह तो यार, इसकी रेसिपी आज दसेगा आपको राणा कि खोया जब लेके आओ तो फ्रिज में रख के उसको चंगी तरह सख्त कर लो, क्योंकि वो सख्त हो जाता है। तो उसके बाद कद्दूकश के साथ इसको कद्दू कर लो, नहीं खोया कर नहीं की कर लो, कश कर लो, क्रैश कर लो, कश लगा लो, क्रैश कर लो। ठीक है, ये देखें राणे ने कैसी तरकीब दसी है, लैंड क्रैशिंग हो रही है। राणे ने इसको कैसी दसी है तरकीब खोया मिक्स हाँ करने। जी, रानी ने मुझे वैसे- सब कुछ दसे है। वैसे वैसे एक इन्होंने जमाया नहीं है, बाकी सब कुछ वैसे इन्होंने ਢੇਲੀਆਂ बना देनी थी, जैसे आगे बनाते हैं ना ਢੇਲੀਆਂ। ये वही मजे की लग ऐ हुन मम्मा जदों तुम ओदे पाओगे ना ओदे विच तेरा माइक्रोवेव दे मामा मामा नहीं है, तेरा हसबैंड है। ए लफ्जी लोरी यूज करदे ने। अच्छा लोरी कहते ने मामा ना बन। हाँ ਤੇ ਇਹ ਜਦੋਂ ਤੁਸੀਂ ਮਾਈਕ੍ਰੋਵੇਵ ਦੇ ਪਾ ਕੇ ਗਰਮ ਕਰੋਗੇ ਨਾ ਤੇ ਮਲੀਦ ਬਣੇਗਾ। यार तो मिक्स तो सही हो गया ना। लो गरम करना है। हेलो ਉਹਨੂੰ ਤੜਪਣੀ ਲੱਗੀ ਇਹ ਪਿਛਲੀ ਦਵਾ ਵੀ ਇਹਨੇ ਬੇਟੇ और बस कर दो, हमने 2-4 बाइट ली थी। ਤੇ ਤੁਸੀਂ ਸਾਰਿਆਂ ਦੋ ਚਾਲੀ ਤੇ ਬਾਕੀ ਤੁਹਾਡੇ ਜਿਹੜੇ ਬਾਕੀ ਮੈਂ ਖਾ ਗਿਆ। ਹੋਏ ਹੋਏ ਲੋ ਜੀ, ਰਾਣਾ ਖਾਣ ਲੱਗਾ ਹੈ ਖਾਣਾ। 3 ਵੱਜ ਗਏ ਰਾਤ ਦੇ 4। ਆਏ ਗਜਰੇਲਾ। ਚਲੋ ਪਹਿਲੇ ਦੁਆ ਕਰ ਲਈ ਤੁਹਾਡੇ ਲਈ ਤੇ ਫਿਰ ਖਾਣੇ। ਲੋ ਜੀ, ਹੁਣ ਸਾਰੇ ਭੈਣ ਭਰਾ ਰਲ ਕੇ ਦੁਆ ਕਰ ਲੈਂਦੇ ਐਂਡ ਦੇ ਉੱਤੇ। ਅੱਲਾਹੁਮਾ ਸੱਲੀ ਅਲਾ ਮੁਹੰਮਦ व आले ਮੁਹੰਮਦ, ਅੱਲਾਹੁਮਾ ਸੱਲੀ ਅਲਾ ਮੁਹੰਮਦ व आले ਮੁਹੰਮਦ, ਅੱਲਾਹੁਮਾ ਸੱਲੀ ਅਲਾ ਮੁਹੰਮਦ। ਅੱਛਾ ਜੀ, ਕੁਝ ਖਸੂਸੀ ਭੈਣ ਭਰਾਵਾਂ ਨੇ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਤੇ ਉਹਨਾਂ ਲਈ ਜ਼ਰਾ ਕਾਈਂਡਲੀ ਦੁਆ ਕਰ ਲਓ, ਮਿਹਰਬਾਨੀ ਸਾਰੇ ਰਲ ਕੇ। ਸਮਰਾ ਅਕਰਮ ਹੈ ਇੱਕ ਭੈਣ, ਉਹਨਾਂ ਦੇ ਬੇਟੇ ਦਾ ਨਾਮ ਹੈ ਰਾਹਿਮ ਔਰ ਬਹੁਤ ਪਰੇਸ਼ਾਨ ਨੇ ਉਹਦੀ ਵਜ੍ਹਾ ਤੋਂ। तो उस बच्चे लिए दुआ करो कि अल्लाह पाक उन्होंने जल्द अज जल्द से तंदरुस्ती वाली लंबी ज़िंदगी देवे, अल्लाह पाक उन्होंने रिज़्क़ दी बरकत देवे, बच्चे को अल्लाह पाक सेहत याब करे जी। काफ़ी परेशान ने, छोटा बच्चा और उनका ट्रीटमेंट चलता पिया। तो एक सिस्टर ने इंस्टाग्राम के उत्ते मैसेज किया, उन्होंने नाम सादिया, बेटे का नाम हारिस है, उनके पित्ते च पत्थरियाँ ने और वो यकीनन किसी बाहर की कंट्री च ने। तो उन्होंने कहा सी बेटे की दुआ वास्ते कि क्योंकि टाइम बाहर के मुल्कों काफ़ी ज़्यादा लंबा देंगे ने। कह रहे ने अपॉइंटमेंट जेडी है हाँ जी, एक साल बाद दी और पित्ते च पत्थरियां ने और छोटा बच्चा वे। अल्लाह पाक उन्होंने मोजज़ाती तौर के उत्ते दुआ करो कि वो पत्थरियां निकल जान, क्योंकि गुरदे चों ही निकल जांदियां। मेरे अपने गले चों ही मोजज़ाती तौर पर पत्थरी एक निकल चुकी है, तो उनके लिए भी दुआ करो कि अल्लाह पाक उन्होंने मोजज़ाती तौर के उत्ते शिफा देवे, सेहत तंदरुस्ती देवे। और खसूसी दुआ है शाम वास्ते, उत्थे दे जो हालात तुसी देख रहे हो, जिन्हें ग्रोह ने उत्थे कब्जे किए हुए ने, और काफ़ी सारे ग्रोह है ने। और बीबी का उत्थे रोज़ा वे, बीबी जैनब सलामुल्लाह अलैहा दा, ते अल्लाह पाक उन्होंने रोज़े की हिफाजत फरमाए और तमाम मुसलमानों की हिफाजत फरमाए, फ़लस्तीन दे भी और शाम दे भी, और जिथे जिथे भी ये चल रहा सिलसिला उन्होंने जुल्म का, जिहड़े की कवे हुण उस फितने का, अल्लाह पाक इस फितने नूं निस्तों नबूद करे दुनिया दे उत्तों। इलाही आमीन।
ਔਰ तमाम ਬਿਮਾਰਾਂ ਲਈ ਦੁਆ ਹੈ ਕਿ ਅੱਲਾਹ ਪਾਕ ਉਹਨਾਂ ਨੂੰ ਮੁਹੰਮਦ ਵਾਲੇ ਮੁਹੰਮਦ ਦੇ ਸਦਕੇ ਦੇ ਵਿੱਚ ਸਿਹਤ ਤੰਦਰੁਸਤੀ ਦੇਵੇ। ਜਿਹੜੇ ਭੈਣਾਂ ਭਰਾਵਾਂ ਦੇ ਕੋਲ ਆਪਣਾ ਘਰ ਨਹੀਂ, ਅੱਲਾਹ ਪਾਕ ਉਹਨਾਂ ਨੂੰ ਆਪਣੇ ਖਜ਼ਾਨਿਆਂ ਦੇ ਵਿੱਚ ਇੱਕ ਘਰ ਅਤਾ ਫਰਮਾਏ। ਜਿਨ੍ਹਾਂ ਕੋਲ ਔਲਾਦ ਨਹੀਂ ਹੈ, ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਕਰੇ, ਬੇਟੀ ਦੇਵੇ, ਬੇਟਾ ਦੇਵੇ, ਬੇਐਬ ਦੇਵੇ, ਨਸੀਬਾਂ ਵਾਲਾ ਦੇਵੇ। ਜਿਹੜੇ ਬੱਚੇ ਬੱਚੀਆਂ ਪੜ੍ਹਦੇ ਪਏ ਨੇ, ਅੱਲਾਹ ਪਾਕ ਉਹਨਾਂ ਨੂੰ ਪੜ੍ਹਾਈਆਂ 'ਚ ਕਾਮਯਾਬ ਕਰੇ। ਔਰ ਅੱਛੀ ਜੌਬਸ ਜਾਂ ਬਿਜ਼ਨਸ ਕਰਨਾ ਚਾਹੁੰਦੇ ਨੇ ਤੇ ਅੱਲਾਹ ਪਾਕ ਉਹਨਾਂ ਨੂੰ ਰਿਜ਼ਕੇ ਹਲਾਲ ਅਤਾ ਫਰਮਾਏ। ਜਿਹੜੇ ਕਾਰੋਬਾਰ ਕਰਦੇ ਪਏ ਨੇ, ਅੱਲਾਹ ਪਾਕ ਉਹਨਾਂ ਦੇ ਕਾਰੋਬਾਰ 'ਚ ਬਰਕਤ ਫਰਮਾਏ। ਜਿਹੜੇ ਪਰਦੇਸੀ ਸਾਡੇ ਭੈਣਾਂ ਭਰਾ ਨੇ, ਉਹ ਜਿਸ ਮਕਸਦ ਲਈ ਗਏ ਨੇ, ਅੱਲਾਹ ਪਾਕ ਉਹਨਾਂ ਦਾ ਉਹ ਮਕਸਦ ਹੱਲ ਫਰਮਾਏ। ਮਿਹਨਤ ਕਰ ਰਹੇ ਨੇ, ਕੰਮ ਕਰ ਰਹੇ ਨੇ ਔਰ ਆਪਣੇ ਘਰਾਂ ਦੇ ਵਿੱਚ ਫੈਮਿਲੀ ਮੈਂਬਰ ਦੇ ਨਾਲ ਵੀ ਆ ਕੇ ਮਿਲਦੇ ਰਹਿਣ। ਔਰ ਇਸ ਮੁਲਕ ਲਈ ਵੀ ਦੁਆ ਕਰੋ, ਪਾਕਿਸਤਾਨ ਲਈ ਵੀ, ਕਿ ਅੱਲਾਹ ਪਾਕ ਸਾਡੇ ਮੁਲਕ ਨੂੰ ਵੀ ਤਰੱਕੀਆਂ ਦੇਵੇ, ਕਾਮਯਾਬੀਆਂ ਦੇਵੇ। ਔਰ ਬਸ ਇੱਥੇ ਵੀ ਬੜੇ ਹਾਲਾਤ ਅਜੀਬ ਜਿਹੇ ਨੇ, ਕੋਈ ਸਮਝ ਨਹੀਂ ਆਉਂਦੀ ਤੇ ਗਰੀਬ ਰਹਿਣੇ ਬੰਦੇ ਦਾ ਰਹਿਣਾ ਬੜਾ ਮੁਸ਼ਕਲ ਹੈਗਾ। ਤੇ ਅੱਲਾਹ ਪਾਕ ਸਭ ਨੂੰ ਰਿਜ਼ਕ 'ਚ ਬਰਕਤ ਦੇਵੇ, ਇਸ ਮੁਲਕ ਨੂੰ ਅੱਲਾਹ ਪਾਕ ਤਰੱਕੀ ਦੇਵੇ ਜੀ। ਔਰ ਜਿੰਨੇ ਬਜ਼ੁਰਗ, ਬੱਚੇ, ਜਵਾਨ, ਔਰਤਾਂ, ਮਰਦ ਇਸ ਦੁਨੀਆ ਤੋਂ ਜਾ ਚੁੱਕੇ ਨੇ, ਮੋਮਨ ਮੋਮਿਨਾਤ, ਅੱਲਾਹ ਪਾਕ ਉਹਨਾਂ ਨੂੰ ਮਗਫਰਤ ਫਰਮਾਏ ਔਰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਜਗ੍ਹਾ ਤਾ ਫਰਮਾਏ। ਅੱਲਾਹੁம்ம ਸੱਲੀ ਅਲਾ ਮੁਹੰਮਦ व आले मुहम्मद, अल्लाहुम्मा सल्लि अला मुहम्मद व आले मुहम्मद, अल्लाहुम्मा सल्लि अला मुहम्मद व आले मुहम्मद। ਇੱਕ ਵਾਰੀ ਰਲ ਕੇ ਜ਼ਰਾ ਕਹਿ ਦਿਓ ਆਮੀਨ। ਹੁਣ ਰਾਣੇ ਨੂੰ ਦਿਓ ਜੀ ਇਜਾਜ਼ਤ ਕੱਲ ਤੱਕ ਦੇ ਵਲੋਗ ਲਈ। ਅੱਲਾਹ ਹਾਫਿਜ਼।